ਅਗਲੀ ਖਬਰ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਡਿਸਕਸ ਕੀਤੀ ਸੀਗੀ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸ਼ੁੱਕਰਵਾਰ ਨੂੰ ਅਚਾਨਕ ਜਿਹੜਾ ਆ ਆਪਣੇ ਜਿਹੜੇ ਕਮਰਸ ਸੈਕਟਰੀ ਆ ਲੁਟਰਿੰਗ ਉਹਨਾਂ ਦੇ ਨਾਲ ਤੇ ਉਹਨਾਂ ਦੇ ਜਿਹੜੇ ਸਟੀਫਨ ਮਿਲਰ ਐਡਵਾਈਜ਼ਰ ਆ ਰਲ ਕੇ ਇਹ ਅਨਾਉਂਸ ਕਰ ਦਿੱਤਾ ਵੀ ਅਮਰੀਕਾ ਦੇ ਵਿੱਚ ਕੋਈ ਵੀ ਜਿਹੜਾ ਹੁਣ H1 ਵੀਜ਼ੇ ਤੇ ਨਵਾਂ ਆਊਗਾ ਉਸ ਦੇ ਲਈ ਕੰਪਨੀ ਨੂੰ $100,000 ਜਿਹੜਾ ਆ ਉਹ ਫੀਸ ਦੇਣੀ ਪਊਗੀ ਜੋ ਕਿ ਅੱਜ ਕੱਲ ਮੇਰੇ ਖਿਆਲ ਨਾਲ ਪਹਿਲਾਂ $250 ਸੀ ਫਿਰ 1700 ਸ਼ਾਇਦ $4000 ਆ। ਸੋ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹਿਲਜੁਲ ਹੋਈ। ਉੱਥੇ ਜਿਹੜੀ $700 ਦੀ ਟਿਕਟ ਵਨ ਵੇ ਆਉਂਦੀ ਹੈਗੀ ਆ ਇੰਡੀਆ ਤੋਂ USA ਨੂੰ $8,000 ਤੱਕ ਟਿਕਟ ਹੋ ਵਿਕੀ। ਕਿਉਂਕਿ ਪਿਛਲਾ ਐਤਵਾਰ ਜਿਹੜਾ ਉਹਦਾ ਜਿਹੜਾ 12 ਵਜੇ ਦਾ ਸਮਾਂ ਦਿੱਤਾ ਸੀ ਉਹ ਤੋਂ ਪਹਿਲਾਂ ਜਿਹੜਾ ਆ ਗਿਆ। ਪਰ ਬਾਅਦ ਦੇ ਵਿੱਚ ਇਹ ਕਲੀਅਰ ਕਰ ਦਿੱਤਾ ਗਿਆ ਵੀ ਜਿਹੜੇ ਲੋਕ ਆਲਰੇਡੀ H1B ਵੀਜ਼ੇ ਦੇ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਇਹ ਲਾਗੂ ਨਹੀਂ ਹੋਊਗਾ। ਪਰ ਜੋ ਨਵੇਂ ਲੋਕ ਆਣਗੇ ਮੇਬੀ 2026 ਦੇ ਵਿੱਚ ਉਹਨਾਂ ਦੇ ਉੱਤੇ ਲਾਗੂ ਹੋਊਗਾ। ਸੋ ਇੱਕ ਤਰ੍ਹਾਂ ਦੇ ਨਾਲ H1B ਵੀਜ਼ਾ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਡੈਡ ਆ। ਹੁਣ ਕਿਹੜੀ ਕੰਪਨੀ ਆ ਜਿਹੜੀ ਉਹ $1 ਲੱਖ ਜਿਹੜੀ ਆ ਫੀਸ ਦਊਗੀ EMPLOYEE ਨੂੰ ਇੰਡੀਆ ਤੋਂ ਜਾਂ ਜਿਹੜੇ ਅਮਰੀਕਨ ਨਹੀਂ ਹੈਗੇ ਬਾਹਰੋਂ ਹਾਇਰ ਕਰਨ ਦੇ ਲਈ। ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਇਹਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਨਵੇਂ ਗ੍ਰੈਜੂਏਟ ਹੋ ਰਹੇ ਹੈਗੇ ਆ ਉਹਨਾਂ ਨੂੰ ਜੌਬਸ ਨਹੀਂ ਮਿਲਦੀ ਉਹਨਾਂ ਦੇ ਲਈ ਵਧੀਆ ਹੋਊਗਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਇਹ ਜਿਹੜਾ ਸਾਰਾ ਪੈਸੇ ਦਾ ਇਕੱਠ ਹੋਊਗਾ। ਜਿਹੜਾ ਇੰਡੀਆ ਦੇ ਵਿੱਚ ਆ ਉਹਨਾਂ ਦੇ ਜਿਹੜੇ ਈਵਨ ਫੋਰਨ ਮਿਨਿਸਟਰ ਇੰਡੀਆ ਦੀ ਹੋਰ ਜਿਹੜੀ ਗਵਰਨਮੈਂਟ ਉਹ ਪੂਰੀ ਹਿੱਲੀ ਪਈ ਆ। ਕੋਈ ਸਟੇਟਮੈਂਟ ਦੇਈ ਜਾਂਦਾ ਪ੍ਰਾਈਮ ਮਿਨਿਸਟਰ ਮੋਦੀ ਆ ਪਈ ਇੰਡੀਅਨ ਜਿਹੜਾ ਸਮਾਨ ਆ ਉਹਨੂੰ ਖਰੀਦੋ ਅਸੀਂ ਇੰਡੀਆ ਨੂੰ ਗ੍ਰੇਟ ਬਣਾਵਾਂਗੇ ਕੋਈ ਇਹ ਕਹੀ ਜਾਂਦਾ ਸਾਡੇ ਤੇ ਅਸਰ ਨਹੀਂ ਹੋਣਾ। ਪਰ ਜੋ H1B ਵੀਜ਼ੇ ਦੇ ਉੱਤੇ ਹੈਗੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 3 ਲੱਖ ਤੋਂ ਵੱਧ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਇਕਨੋਮੀ ਤੇ ਪੈਣਾ ਹੈਗਾ ਖਾਸ ਕਰਕੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਬਾਹਲੇ H1B ਵੀਜ਼ੇ ਵਾਲੇ ਆ ਚਾਹੇ ਉਹ ਸਿਲੀਕਨ ਵੈਲੀ ਆ ਵਾਸ਼ਿੰਗਟਨ ਦੇ ਵਿੱਚ ਜਿੱਥੇ ਮਾਈਕਰੋਸਾਫਟ ਹੋਰ ਸਾਰਾ ਕੁਝ ਬੈਲਵਿਊ ਦੇ ਵਿੱਚ ਹੈਗਾ ਚਾਹੇ ਉਹ ਡੈਲਸ ਦੇ ਵਿੱਚ ਹੈਗਾ ਰੀਅਲ ਸਟੇਟ ਮਾਰਕੀਟ ਤੇ ਬਹੁਤ ਵੱਡਾ ਅਸਰ ਪਊਗਾ ਕਿਉਂਕਿ ਹੁਣ ਸਾਰੇ ਡਰੂਗੇ ਵੀ ਜਾਂ ਤਾਂ ਘਰ ਵੇਚ ਦਈਏ ਜੇ ਸਾਡਾ ਕੁਝ ਨਹੀਂ ਬਣਿਆ ਤਾਂ ਜਾਂ ਜਿਨ੍ਹਾਂ ਨੇ ਖਰੀਦਣੇ ਉਹ ਨਹੀਂ ਖਰੀਦਣੇ ਵੀ ਨਹੀਂ ਬਹੁਤ ਸਾਰੇ ਲੋਕ ਆਪਣੀਆਂ ਕਾਰਾਂ ਵੀ ਵੇਚਣਗੇ। ਸੋ ਜਿਹੜੀਆਂ ਕੰਪਨੀਆਂ ਆ ਉਹ ਇੱਕ ਤਰ੍ਹਾਂ ਦੇ ਨਾਲ ਉਹ ਚੁੱਪ ਹੈਗੀਆਂ ਈਵਨ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ CEO ਹੈਗੇ ਆ ਨਡੇਲਾ ਵਰਗੇ ਜਾਂ ਹੋਰ ਉਹ ਵੀ ਚੁੱਪ ਹੈਗੇ ਆ। ਉਹ ਅਮਰੀਕਾ ਦੇ ਕਹਿੰਦੇ ਵੀ ਜੋ ਪਾਲਿਸੀ ਹੈਗੀ ਆ ਅਸੀਂ ਉਹਦੇ ਨਾਲ ਐਗਰੀ ਕਰਦੇ ਹੈਗੇ ਆ। ਇੰਡੀਆ ਦੇ ਉੱਤੇ ਕਿਉਂ ਇਹਦਾ ਅਸਰ ਪਿਆ ਕਿਉਂਕਿ 70% ਤੋਂ ਵੱਧ ਲੋਕ H1B ਵੀਜ਼ੇ ਤੋਂ ਇੰਡੀਆ ਤੋਂ ਆਉਂਦੇ ਹੈਗੇ ਆ। ਬਹੁਤ ਵਾਰ ਇੱਥੇ ਲੋਕ ਆਮ ਕਹਿ ਦਿੰਦੇ ਆ ਵੀ ਦੇਖੋ ਜੀ ਜੇ H1 ਵੀਜ਼ੇ ਵਾਲੇ ਨਾ ਹੋਏ ਇੰਜੀਨੀਅਰ ਨਾ ਹੋਏ ਤਾਂ ਖਰੇ ਅਮਰੀਕਾ ਜਿਹੜੀ ਆ ਉਹ ਸ਼ਟਡਾਊਨ ਹੋ ਜਾਣੀ ਆ। ਪਰ ਅਗਲਿਆਂ ਨੇ ਤੁਹਾਨੂੰ ਸ਼ੋਅ ਕਰਕੇ ਦੱਸ ਦਿੱਤਾ ਵੀ ਹਾਂ ਬਿਲਕੁਲ ਵੀ ਅਸੀਂ ਜੋ ਚਾਹੀਏ ਉਹ ਕਰ ਸਕਦੇ ਹੈਗੇ ਆ। ਸੋ Amazon ਵਰਗੀਆਂ ਕੰਪਨੀਆਂ ਜਿਨ੍ਹਾਂ ਨੇ 2025 ਦੇ ਵਿੱਚ 10,000 H1B ਵੀਜ਼ੇ ਅਪਰੂਵ ਹੋਏ ਸੀ। ਮਾਈਕਰੋਸਾਫਟ ਤੇ ਮੈਟਾ ਜਿਹੜੇ ਪਲੇਟਫਾਰਮਸ ਆ ਉਹਨਾਂ ਦੇ 5000 ਈਚ ਹੋਏ ਸੀ। 65,000 ਵੀਜ਼ਾ ਜਿਹੜਾ ਐਨੂਅਲੀ ਟੈਂਪਰੇਰੀ ਫੋਰਨ ਵਰਕਰਸ ਨੂੰ ਦਿੱਤਾ ਜਾਂਦਾ ਹੈਗਾ 20,000 ਵੀਜ਼ਾ ਜਿਹੜੇ ਵਰਕਰਸ ਆ ਜਿਨ੍ਹਾਂ ਦੇ ਕੋਲ ਐਡਵਾਂਸ ਡਿਗਰੀ ਹੁੰਦੀ ਹੈ ਇਹ ਹਰ ਸਾਲ ਪਿਛਲੇ ਲਗਭਗ ਇਹ 24-25 ਸਾਲ ਤੋਂ ਚੱਲ ਰਿਹਾ ਸੀਗਾ। ਸੋ ਇਹ ਇੱਕ ਬਹੁਤ ਵੱਡਾ ਜਿੱਦਾਂ ਝਟਕਾ ਹੈਗਾ ਆ ਤੇ ਪਲੱਸ ਅਮਰੀਕਾ 'ਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਬੱਚੇ ਇੱਥੋਂ ਗ੍ਰੈਜੂਏਟ ਹੁੰਦੇ ਆ ਉਹਨਾਂ ਨੂੰ ਕੁਝ ਆਸ ਵੀ ਆ ਵੀ ਹਾਂ ਹੁਣ ਜਿਹੜੇ ਸਾਡੇ ਬੱਚੇ ਆ ਉਹ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਜੌਬਸ ਆ ਉਹ ਮਿਲਣਗੀਆਂ। ਬਿਲਕੁਲ ਹਰਜੋਤ ਸਿੰਘ ਜੀ $1 ਲੱਖ ਦਾ ਜਿਹੜਾ ਇਹ ਸ਼ੌਕ ਦਿੱਤਾ ਆ ਇਸਨੇ ਸ਼ੌਕ ਵੇਵਸ ਦੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਤਰਥੱਲੀ ਜਿਹੜੀ ਉਹ ਮਚਾ ਦਿੱਤੀ। ਜਿਹੜਾ ਉੱਥੇ ਦਾ ਇੰਡੀਆ ਦਾ ਐਲੀਟ ਡਾਇਸਪੋਰਾ ਜਿਹੜਾ ਅਮਰੀਕਾ 'ਚ ਆ ਕੇ ਕਹਿੰਦਾ ਵੀ ਇੰਡੀਆ ਵਰਗੀ ਚੀਜ਼ ਹੀ ਕੋਈ ਨਹੀਂ ਆ ਉਹ ਰਾਤੋਂ ਰਾਤ ਜਿੱਦਾਂ ਤੁਸੀਂ ਦੱਸਿਆ ਵੀ $8,000 ਦੀਆਂ ਟਿਕਟਾਂ ਦੇ ਕੇ ਜਿਹੜੇ ਆ ਉਹ ਖਹਿੜਾ ਛਡਾ ਕੇ ਇੰਡੀਆ ਦਾ ਵਾਪਸ ਜਿਹੜਾ ਉਹ ਪਹੁੰਚੇ ਆ। ਮੋਦੀ ਹੁਣਾਂ ਦੀ ਦੇਖੋ ਹਰਜੋਤ ਸਿੰਘ ਜੀ ਕਿੱਡੀ ਇਹ ਗੱਲ ਆ ਜਦੋਂ ਤਾਂ ਕੈਦੀਆਂ ਵਾਂਗੂ ਮੁੰਡੇ ਲਿਆਂਦੇ ਉੱਥੇ ਉਦੋਂ ਤਾਂ ਮੋਦੀ ਹੁਣੀ ਕੁਛ ਕੇ ਨਹੀਂ। ਬਿਲਕੁਲ ਅੱਜ ਜਦੋਂ ਆਪਾਂ ਦੇਖਿਆ ਵੀ ਉਹਨਾਂ ਨੇ $1 ਲੱਖ ਦੀ ਫੀਸ ਲਾਈ ਤੇ ਕਹਿੰਦੇ ਹਿਊਮੈਨੀਟੇਰੀਅਨ ਕ੍ਰਾਈਸਿਸ ਆ ਜਾਣਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਆ ਉਹ ਕਿੱਦਾਂ ਦੀ ਭਾਸ਼ਾ ਜਿਹੜੀ ਉਹ ਬੋਲਦਾ ਆ। ਸੋ ਜੀਓ ਪੋਲਿਟਿਕਸ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਆ ਉਹ ਪੈਣਾ ਹੀ ਪੈਣਾ। ਯਾਦ ਹੋਣਾ ਹਰਜੋਤ ਸਿੰਘ ਜੀ ਕੁਛ ਹਫ਼ਤੇ ਪਹਿਲਾਂ ਜਿਹੜੇ
ਇੰਡੀਆ ਦੇ ਬਾਬਤ ਬਿਆਨ ਆਇਆ ਸੀ, ਆਈ ਥਿੰਕ ਪੀਟਰ ਨਵਾਰੋ ਜਾਂ ਲੁਟਨਿਕ ਹੋਣਾ ਦਾ ਸੀਗਾ, ਕਹਿੰਦੇ ਵੀ ਯੂਕਰੇਨ ਦੇ ਵਿੱਚ ਸ਼ਾਂਤੀ ਦਾ ਰਾਹ ਦਿੱਲੀ ਥਾਣੀ ਲੰਘਦਾ। ਸੋ ਇਹ ਦਿੱਲੀ ਥਾਣੀ ਰਾਹ ਲੰਘ ਰਿਹਾ ਹੈ ਇਸ ਟਾਈਮ। ਸੋ ਇਹ ਜਿਹੜੀ ਬਾਂਹ ਮਰੋੜੀ ਜਾ ਰਹੀ ਆ ਨਾ, ਇਹ ਰਸ਼ੀਅਨ ਤੇਲ ਨੂੰ ਲੈ ਕੇ ਜੋ ਮਰਜ਼ੀ ਜਿਹੜੇ ਲੋਕ ਇੱਥੇ ਬੈਠੇ ਕਰੀ ਜਾਣ, ਅਗਲੇ ਦੇ ਇੱਕ ਸ਼ਾਰਪੀ ਦੇ ਨਾਲ ਕਿਤੇ ਸਾਈਨ ਦੇ ਨਾਲ ਟਰੰਪ ਦੇ, ਤੇ ਪੂਰੀ ਤਰ੍ਹਾਂ ਇੰਡੀਆ ਜਿਹੜਾ ਉਹ ਹਿੱਲ ਗਿਆ। ਇੰਡੀਆ ਤਾਂ ਹਿੱਲਿਆ ਹੀ ਹਿੱਲਿਆ, ਜਿੱਦਾਂ ਦੱਸਿਆ ਹਰਜੋਤ ਜੀ ਨੇ ਵੀ ਇੱਥੇ ਵੀ ਕੁਛ ਸ਼ਹਿਰਾਂ ਦੇ ਉੱਤੇ, ਕੰਪਨੀਆਂ ਦੇ ਉੱਤੇ ਅਸਰ ਜਿਹੜਾ ਉਹ ਪਊਗਾ, ਪਰ ਇਵੈਂਚੁਅਲੀ ਉਹ ਸੈਟਲ ਡਾਊਨ ਹੋ ਜਾਊਗਾ। ਪਰ ਉਸ ਮੁਲਕ ਦਾ ਤੁਸੀਂ ਸੋਚੋ, ਜਿਨ੍ਹਾਂ ਦੀ ਇੱਕ ਹਿਸਾਬ ਦੇ ਨਾਲ ਰੋਜੀ ਰੋਟੀ ਹੋਈ ਉੱਥੋਂ ਜਿਹੜੀ ਚੱਲਦੀ ਆ, ਉਹ ਕਿੱਦਾਂ ਜਿਹੜਾ ਗੁਜ਼ਰ ਬਸਰ ਜਿਹੜਾ ਉਹ ਕਰਨਗੇ। ਸੋ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਕਸੂਤਾ ਫਸਿਆ। ਇੰਨੀ ਕੁ ਜ਼ਿਆਦਾ ਹਾਹਾਕਾਰ ਜਿਹੜੀ ਉਹ ਮਚੀ, ਬਾਅਦ ਦੇ ਵਿੱਚ FAQs ਜਿਹੜੇ ਉਹ ਜਾਰੀ ਕੀਤੇ ਗਏ ਵੀ ਭਾਈ ਇਦਾਂ ਨਹੀਂ ਆ, ਰਾਤ ਨੂੰ ਰਾਤੋਂ ਰਾਤ ਆਉਣ ਦੀ ਲੋੜ ਨਹੀਂ। ਕਈ ਲੋਕ ਇੱਕ ਦਿਨ ਗਏ, ਪਹਿਲਾਂ ਅਗਲੇ ਦਿਨ ਹੀ ਵਾਪਸ ਮੁੜ ਆਏ। ਬਹੁਤ ਸਾਰੇ ਇਸ ਟਾਈਮ ਫੇਸਬੁੱਕ ਦੇ ਉੱਤੇ ਜਿਹੜੇ ਆ ਉਹ ਪੋਸਟਾਂ ਦੇ ਨਾਲ ਭਰੇ ਪਏ ਆ, ਜਿਨ੍ਹਾਂ ਦਾ ਹਰਜੋਤ ਸਿੰਘ ਜੀ ਆਲਰੇਡੀ ਵੀਜ਼ਾ ਲੱਗਾ ਹੋਇਆ ਆ, ਉਹਨਾਂ ਨੂੰ ਕੋਈ ਮੁਸ਼ਕਲ ਜਿਹੜੀ ਉਹ ਨਹੀਂ ਆ ਰਹੀ। ਇੱਕ ਤਾਂ ਇਹ ਵੀ ਚੀਜ਼ ਹੋਈ ਨਾ ਹਰਜੋਤ ਸਿੰਘ ਜੀ, ਨਾਲ ਦੇ ਨਾਲ ਹੀ ਵੀ ਕੰਪਨੀਆਂ ਨੇ ਆਪੋ ਆਪਣੇ EMPLOYEES ਨੂੰ ਈਮੇਲਾਂ ਘੱਲਤੀਆਂ ਵੀ ਸਾਨੂੰ ਕੁਝ ਨਹੀਂ ਪਤਾ ਵੀ ਕੀ ਹੋਣ ਜਾ ਰਿਹਾ, ਵੀ ਜਿਹੜੇ ਆ ਸਕਦੇ ਆ ਤੇ ਪਹੁੰਚ ਜਾਓ ਵਾਪਸ। ਸਾਰਿਆਂ ਨੂੰ ਵਾਪਸ ਆਉਣ ਦੇ ਲਈ ਜਿਹੜਾ ਉਹ ਆਖਿਆ ਜਿਹੜਾ ਉਹ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਨਿਊ ਦਿੱਲੀ ਨੇ ਜਿਹੜਾ ਹਿਊਮੈਨੀਟੇਰੀਅਨ ਇਸ਼ੂ ਜਿਹੜਾ ਉਹ ਕਹਿ ਕੇ ਨੋਟ ਜਿਹੜਾ ਉਹ ਜਾਰੀ ਕੀਤਾ ਆ। ਦਿੱਲੀ ਜਿਹੜੀ ਉਹ ਸਾਇਲੈਂਟ ਜਿਹੜੀ ਉਹ ਰਹੀ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਪਹਿਲਾਂ, ਜਦੋਂ ਜਿਹੜੇ ਕੜੀਆਂ ਲਾ ਕੇ ਮੁੰਡੇ ਜਿਹੜੇ ਉੱਥੇ ਘੱਲੇ ਗਏ ਸੀਗੇ, ਤੇ ਹੁਣ ਜਦੋਂ ਇੰਜੀਨੀਅਰ, ਡਾਕਟਰ ਤੇ ਸਾਇੰਟਿਸਟ ਦੇ ਉੱਤੇ ਤਲਵਾਰ ਲਟਕੀ ਆ, ਤਾਂ ਇਹਨਾਂ ਨੂੰ ਹਿਊਮੈਨੀਟੇਰੀਅਨ ਇਨਸਾਨੀਅਤ ਜਿਹੜਾ ਇਸ਼ੂ ਆ, ਉਹ ਖਤਰਾ ਜਿਹੜਾ ਉਹ ਹੈਗਾ। ਪਰ ਤੁਸੀਂ ਉਹ ਦੇਖੋ ਵੀ ਐਡੀ ਇੱਥੇ ਲੌਂਗ ਲਿਵ ਇੰਡੀਆ ਦੇ ਨਾਰੇ ਲਾਉਂਦੇ ਆ, ਇੱਥੇ ਬਥੇਰੇ ਹੈਗੇ ਨੇ ਇਦਾਂ ਦੀਆਂ ਕਾਲੀਆਂ ਭੇਡਾਂ, ਉਹ ਰਹਿਣਾ ਅਮਰੀਕਾ 'ਚ, ਅਮਰੀਕਾ ਦਾ ਸਾਰੀਆਂ ਚੀਜ਼ਾਂ ਵਰਤਣੀਆਂ ਤੇ ਗੱਲਾਂ ਜਿਹੜੀਆਂ ਕਰਨੀਆਂ ਵੀ ਉਹਦੇ ਵਰਗਾ ਮੁਲਕ ਹੀ ਕੋਈ ਨਹੀਂ, ਉੱਥੇ ਜਾਣਾ ਨਹੀਂ, ਤੇ ਜਦੋਂ ਮੌਕਾ ਮਿਲਣਾ ਵੀ ਹਾਂ ਵੀ ਅੱਜ ਇੱਧਰ ਹੋਣਾ ਕਿ ਉੱਧਰ ਹੋਣਾ, ਛਾਲ ਮਾਰ ਕੇ ਟਪੂਸੀ ਮਾਰ ਕੇ ਜਿਹੜਾ ਉਹ ਅਮਰੀਕਾ ਵੱਲ ਨੂੰ ਭੱਜ ਕੇ ਜਿਹੜਾ ਉਹ ਆ ਜਾਣਾ। ਸੋ ਜਿਹੜਾ ਲੁਟਨਿਕ ਨੇ ਉਦੋਂ ਕਿਹਾ ਸੀਗਾ ਨਾ ਵੀ ਇਹ ਜਿਹੜੇ ਬ੍ਰਾਹਮਣਸ ਨੇ ਉੱਥੇ ਰਾਜ ਕਰ ਰਹੇ ਆ, ਵੀ ਉਹਨਾਂ ਨੇ ਫਾਇਦਾ ਜਿਹੜਾ ਉਹ ਲਿਆ ਆ। ਸੋ ਉਹ ਵਾਲੀ ਜਿਹੜੀ ਸ਼੍ਰੇਣੀ ਆ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹਿੱਟ ਹੋਈ ਆ, ਤੇ ਦਿੱਲੀ ਦੀ ਜਿਹੜੀ ਇਹ ਬਹੁਤ ਹੀ ਸਿਲੈਕਟਡ ਜਿਹੜੀ ਆਊਟਰੇਜ ਆ, ਉਹ ਆਪਣੇ ਸਾਹਮਣੇ ਜਿਹੜੀ ਉਹ ਆਈ ਆ। ਸੋ $100,000 ਦਾ ਜਿਹੜੀ ਫੀਸ ਆ, ਉਹ ਪੂਰੀ ਤਰ੍ਹਾਂ ਜਿਹੜੀ ਆ ਉਸਨੇ ਝੰਜੋੜ ਕੇ ਵੀ ਰੱਖ ਦਿੱਤਾ ਤੇ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ। ਸੋ ਡਾਇਰੈਕਟ ਹਿੱਟ ਆ ਇੰਡੀਆ ਦੇ ਉੱਤੇ। ਇਹ ਵੀ ਦੱਸਦੇ ਜਾਈਏ ਵੀ H1B ਵੀਜ਼ੇ ਦਾ ਸਭ ਤੋਂ ਵੱਡਾ ਜਿਹੜਾ ਲਾਭਪਾਤਰੀ ਮੁਲਕ ਜੇ ਕੋਈ ਹੈਗਾ ਆ, ਤਾਂ ਉਹ ਹੈਗਾ ਇੰਡੀਆ। 70% ਜਿਹੜੇ H1B ਵੀਜ਼ੇ ਆ, ਉਹ ਇੰਡੀਆ ਨੂੰ ਇਸ਼ੂ ਜਿਹੜੇ ਉਹ ਹੁੰਦੇ ਆ। ਸੋ ਇਹ ਲੇਬਰ ਰਿਫਾਰਮ ਦਾ ਤਾਂ ਨਾਂ ਆ, ਪਰ ਜੇ ਦੇਖਿਆ ਜਾਵੇ ਤਾਂ ਇੱਕ ਹਿਸਾਬ ਨਾਲ ਇਕਨੋਮਿਕ ਸੈਂਕਸ਼ਨ ਹੀ ਲੱਗ ਗਈ ਇੰਡੀਆ ਦੇ ਉੱਤੇ। ਇਹ ਜਿਹੜੀ ਉਹਨਾਂ ਨੇ ਐਸੀ ਬਾਂਹ ਜਿਹੜੀ ਉਹ ਮਰੋੜੀ ਆ, ਇਹ ਉਦੋਂ ਆਈ ਆ ਜਦੋਂ 50% ਟੈਰਿਫ ਆਲਰੇਡੀ ਅਮਰੀਕਾ ਨੇ ਇੰਡੀਆ ਦੇ ਉਤਪਾਦ ਦੇ ਉੱਤੇ ਠੋਕਿਆ ਜਿਹੜਾ ਉਹ ਹੈਗਾ ਆ। ਟਰੰਪ ਹੁਣਾਂ ਨੇ ਮੋਦੀ ਨੂੰ ਵਧਾਈ ਦਿੱਤੀ ਸੀ, ਉਦੋਂ ਕਹਿੰਦੇ ਸੀਗੇ ਵੀ ਲੈ ਵੇਖ ਦੋ ਵੀ ਟਰੰਪ ਹੁਣਾਂ ਨੇ ਵਧਾਈ ਦਿੱਤੀ ਆ, ਤੇ ਟਰੰਪ ਹੁਣਾਂ ਨੇ ਵਧਾਈ ਤੋਂ ਬਾਅਦ ਜਿਹੜਾ ਕਾਰਡ ਸਾਈਨ ਕਰਕੇ ਘੱਲਿਆ ਆ, ਉਹਦੇ ਨਾਲ ਮੋਦੀ ਦੀ ਹਵਾ ਜਿਹੜੀ ਆ ਉਹਦੇ ਬਰਥਡੇ ਦੇ ਉੱਤੇ ਨਿਕਲ ਚੁੱਕੀ ਹੈਗੀ।